ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ ਹੈ ਬਰਾਬਰੀ ਦਾ, ਜ਼ਾਤ ਪਾਤ ਨੂੰ ਖਤਮ ਕਰਨ ਦਾ, ਔਰਤਾਂ ਦੇ ਹੱਕਾਂ ਦਾ, ਸੰਗਤ ਤੇ ਪੰਗਤ ਦਾ, ਇਹ ਬ੍ਰਾਹਮਣਵਾਦ ਦੇ ਥਾਟ ਦੇ ਵਿੱਚ ਉਹਨਾਂ ਦੀ ਧੁਨੀ ਦੇ ਵਿੱਚ ਤੀਰ ਵਾਂਗ ਹੈ। ਜਦੋਂ ਸਿੱਖ ਰਾਜ ਬਣ ਜਾਂਦਾ ਹੈ, ਕਿਵੇਂ ਡੋਗਰੇ ਔਰ ਮਿਸ਼ਰ ਗੱਦਾਰੀ ਸਿੱਖ ਰਾਜ ਨਾਲ ਕਰਕੇ ਅੰਗਰੇਜ਼ਾਂ ਦਾ ਸਾਥ ਦੇ ਕੇ ਉਸ ਰਾਜ ਨੂੰ ਡਿਸਟਰੋਏ ਕਰਦੇ ਨੇ। ਆਪਣੀ ਕਿਤਾਬ ਸਤਿਆਰਥ ਪ੍ਰਕਾਸ਼ ਦੇ ਵਿੱਚ ਦਿਆਨੰਦ ਇਸਲਾਮ, ਕ੍ਰਿਸਚੀਅਨਿਟੀ, ਬੁੱਧਿਜ਼ਮ, ਸਿੱਖੀ ਉਹਨਾਂ ਸਭ ਦੀ ਆਪਣੇ ਵੱਲੋਂ ਮਿੱਟੀ ਪਲੀਤ ਕਰਦਾ ਹੈ ਔਰ ਇਹ ਕਹਿ ਕੇ ਕਿ ਰਿਟਰਨ ਟੂ ਦਾ ਵੇਦਾ ਔਰ ਇਹੀ ਵੇਦ ਜਿਹੜੇ ਨੇ ਇਹ ਗੋਸਪਲ ਨੇ, ਅਸਲੀ ਪਾਰਟ ਹੈ। ਜੂਨ 84 ਦੇ ਹਮਲੇ ਨੂੰ ਕਿਵੇਂ ਜਸਟੀਫਾਈ ਕੀਤਾ ਉਹਨਾਂ ਨੇ, ਕਿਵੇਂ ਨੈਰੇਟਿਵ, ਕਿਵੇਂ ਲਾ ਐਂਡ ਆਰਡਰ ਪ੍ਰੋਬਲਮ ਖੜੀ ਕੀਤੀ। ਪੰਜਾਬ ਦਾ ਉਸ ਵੇਲੇ ਦਾ ਗਵਰਨਰ ਬੀ.ਡੀ. ਪਾਂਡੇ ਜਿਹੜਾ ਅਕਤੂਬਰ 1983 'ਚ ਗਵਰਨਰ ਲਾਇਆ ਜਾਂਦਾ ਹੈ ਔਰ 27 ਜੂਨ ਨੂੰ ਉਹ ਰਿਜ਼ਾਈਨ ਕਰਕੇ ਚਲਾ ਜਾਂਦਾ ਹੈ। ਉਹਦੀ ਜਿਹੜੀ ਲੇਟੈਸਟ ਕਿਤਾਬ ਉਹਦੀ ਧੀ ਨੇ ਪਬਲਿਸ਼ ਕੀਤੀ ਹੈ, ਉਹ ਉਹਦੇ 'ਚ ਐਡਮਿਟ ਕਰਦਾ ਹੈ ਕਿ ਕਿਵੇਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਦੇ ਵਿੱਚ ਉਹ ਮਾਹੌਲ ਕ੍ਰੀਏਟ ਕੀਤਾ ਗਿਆ, ਉਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ। ਜਿਹੜਾ ਨੈਰੇਟਿਵ ਇਹਨਾਂ ਨੇ ਪਿਛਲੀਆਂ 4 ਦਹਾਈਆਂ 'ਚ ਸਿੱਖਾਂ ਦੇ ਅਗੇਂਸਟ ਬਿਲਡ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਨਾ ਸਿਰਫ ਉਹਨੂੰ ਕਾਊਂਟਰ ਕੀਤਾ ਪਰ ਜਿਹੜਾ ਟਰੂ ਨੈਰੇਟਿਵ ਹੈ ਉਸ ਨੂੰ ਸਾਹਮਣੇ ਲਿਆਂਦਾ। ਕੋਵਿਡ-19 ਦੇ ਚੱਲਦੇ ਆ ਔਰ ਦੂਸਰੇ ਸਾਰੇ ਦੇ ਹੁੰਦੇ ਆ, ਜਿਸ ਕਿਸਮ ਦੀ ਸਿੱਖਾਂ ਨੇ ਆਪਣੀ ਪਛਾਣ ਬਣਾਈ ਹੈ, ਦੁਨੀਆ ਬਾਹਰ ਨਿਕਲ ਕੇ ਅੱਜ ਐਡਮਾਇਰ ਕਰ ਰਹੀ ਹੈ। ਜਿਉਂ-ਜਿਉਂ ਉਹਨਾਂ ਦਾ ਝੂਠ ਸਾਹਮਣੇ ਆ ਰਿਹਾ ਹੈ, ਸਿੱਖਾਂ ਦੀ ਆਈਡੀਓਲੋਜੀ, ਸਿੱਖ ਕੌਮ ਦਾ ਇਨਫੈਕਟ ਇੱਕ ਗਲੋਬਲ ਸਿਟੀਜ਼ਨ ਹੋਣਾ, ਇਹ ਆਪਣੇ ਆਪ ਦੇ ਵਿੱਚ ਸਾਡੀ ਸ਼ਾਨ ਨੂੰ ਦੁਬਾਲਾ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਮੌਜੂਦ ਨੇ। ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਨਾਰਮਲੀ ਬੀਬੀ ਨੀਲਮ ਕੌਰ ਇਸ ਸ਼ੋਅ ਨੂੰ ਕੰਡਕਟ ਕਰਦੇ ਆ, ਪਰ ਅੱਜ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਮੇਰੀ ਡਿਊਟੀ ਲੱਗੀ ਹੈ ਇਸ ਪ੍ਰੋਗਰਾਮ ਦੇ ਵਿੱਚ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਨਾਲ ਹੀ ਨਾਲ ਜਿਹੜੀਆਂ ਇਸ ਹਫ਼ਤੇ ਦੀਆਂ ਘਟਨਾਵਾਂ ਨੇ ਜਿਹੜੀਆਂ ਪੋਲੀਟੀਕਲ ਸਫੀਅਰ ਦੇ ਵਿੱਚ ਹੋਣ, ਪੰਜਾਬ ਪੱਖੀ ਜਾਂ ਪੰਜਾਬ ਵਿਰੋਧੀ ਜਦੋਂ ਅਸੀਂ ਨਜ਼ਰੀਏ ਦੀ ਗੱਲ ਕਰਦੇ ਹਾਂ ਉਸ ਨੂੰ ਮੁੱਖ ਰੱਖਦੇ ਹਾਂ, ਹੁਣ ਉਹਨਾਂ 'ਤੇ ਅਸੀਂ ਵਿਚਾਰ ਚਰਚਾ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ। ਸਾਡੇ ਭਰਾਵਾਂ ਮੁਸਲਿਮ ਭੈਣਾਂ ਭਰਾਵਾਂ ਨੂੰ ਵੀ ਨਾਲ ਹੀ ਨਾਲ। ਡਾਕਟਰ ਸਾਹਿਬ ਸ਼ੁਰੂਆਤ ਕਰੀਏ। ਅੱਜ 20 ਮਈ 2020 ਦਾ ਤੇ 6 ਜੇਠ ਨਾਨਕਸ਼ਾਹੀ ਸੰਮਤ 554 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਓਵਰਆਲ ਜੇ ਅਸੀਂ ਸਾਰੀ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਨੀ ਹੋਵੇ, ਮੈਂ ਚਾਹੂੰਗਾ ਕਿ ਜਿਹੜਾ 1984 ਦੇ ਨੈਰੇਟਿਵ ਨੂੰ ਮੁੱਖ ਰੱਖਦਿਆਂ ਹੋਇਆਂ ਬਾਹਰਲੇ ਸਿੱਖਾਂ ਦਾ ਯੋਗਦਾਨ ਹੈ, ਉਹ ਭਾਵੇਂ 84 ਨੂੰ ਜੈਨੋਸਾਈਡ ਵਜੋਂ ਰੈਕੋਗਨਾਈਜ਼ ਕਰਨ ਦੀ ਗੱਲ ਹੋਵੇ ਜਾਂ ਇਸ ਵਕਤ ਜਿਹੜੀ ਪਿਛਲੇ ਮਹੀਨਿਆਂ ਦੇ ਵਿੱਚ, ਖਾਸ ਤੌਰ 'ਤੇ ਪਿਛਲੇ ਮਹੀਨੇ ਦੇ ਵਿੱਚ ਹੁਣ 29 ਅਪ੍ਰੈਲ ਦਾ ਜਿਹੜਾ ਦਿਨ ਸੀ ਉਹਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਤੌਰ ਦੇ ਉੱਤੇ ਜਾਂ ਸਿੱਖ ਇੰਡੀਪੈਂਡੈਂਸ ਡੇ ਦੇ ਤੌਰ 'ਤੇ ਜਿਹੜੀ ਮਾਨਤਾ ਦਿੱਤੀ ਗਈ ਹੈ ਕਨੈਟੀਕਟ ਦੇ ਵਿੱਚ, ਕਨੈਟੀਕਟ ਸੂਬੇ ਵੱਲੋਂ, ਫਿਰ ਮੈਸੇਚਿਉਸੇਟਸ ਦੇ ਹੋਲੀਓਕ ਸ਼ਹਿਰ ਵੱਲੋਂ ਜਿਹੜੀ ਦਿੱਤੀ ਗਈ ਹੈ ਅਤੇ ਉਹਦੇ 'ਤੇ ਜਿਵੇਂ ਇੰਡੀਆ ਵੱਲੋਂ ਰਿਸਪੌਂਡ ਕੀਤਾ ਗਿਆ ਉਹ ਸਾਡੇ ਸਾਹਮਣੇ ਹੈ। ਅਤੇ ਇਹ ਜਿਹਾ ਹੀ ਜਿਹੜਾ ਪ੍ਰਤੀਕਰਮ ਹੈ ਉਹ ਆਸਟ੍ਰੇਲੀਆ ਦੇ ਵਿੱਚ ਤੁਸੀਂ ਕੱਲ੍ਹ ਆਪਣੇ ਸ਼ੋਅ ਦੇ ਵਿੱਚ ਜ਼ਿਕਰ ਕੀਤਾ ਉਸ ਸਾਰੇ ਵੇਰਵੇ ਦਾ। ਸੋ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਡਾਇਸਪੋਰਾ ਸਿੱਖਾਂ ਦਾ ਜਿਹੜਾ ਰੋਲ ਹੈ ਜਾਂ ਉਹਨਾਂ ਦਾ ਜਿਹੜਾ ਯੋਗਦਾਨ ਹੈ, ਉਹਦੇ ਇੰਪੈਕਟ ਸਾਨੂੰ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਆ। ਅਤੇ ਜਿਵੇਂ ਇੰਡੀਆ ਵੱਲੋਂ ਇਹਦੇ 'ਤੇ ਰਿਐਕਟ ਕੀਤਾ ਗਿਆ ਜਾਂ ਇਸ ਵਕਤ ਇੱਕ ਜਿਹੜੀ ਕੈਂਪੇਨ ਹੈ, ਹੇਟ ਕੈਂਪੇਨ ਅਸੀਂ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਉਹ ਛੋਟੀ ਜਿਹੀ ਵੀ ਕੋਈ ਗੱਲ ਹੋਵੇ, ਕਿਤੇ ਝੰਡਾ ਲੱਗ ਗਿਆ, ਉਹਨੂੰ ਸਿੱਧਾ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਜਾਂਦਾ। ਮਤਲਬ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਹੁਣ ਝੰਡਾ ਲਾਉਣਾ ਕਿਵੇਂ ਟੈਰਰਿਜ਼ਮ ਹੋ ਗਿਆ ਜੇ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਕਹੋ, ਜਦ ਕਿ ਇੰਡੀਆ ਦਾ ਕੌਨਸਟੀਟਿਊਸ਼ਨ ਇਸ ਗੱਲ ਦੀ ਹਾਮੀ ਭਰਦਾ ਆ ਕਿ ਤੁਸੀਂ ਅਮਨ ਅਮਾਨ ਤਰੀਕੇ ਦੇ ਨਾਲ
ਕਾਨੂੰਨ ਦੀ ਜ਼ਦ ਦੇ ਵਿੱਚ ਰਹਿੰਦੇ ਆ ਸੈਮੀਨਾਰ ਵੀ ਕਰ ਸਕਦੇ ਹੋ, ਗੱਲ ਵੀ ਕਰ ਸਕਦੇ ਹੋ, ਝੰਡਾ ਵੀ ਲਾ ਸਕਦੇ ਹੋ, ਨਾਅਰਾ ਵੀ ਮਾਰ ਸਕਦੇ ਹੋ, ਪਰ ਹਰ ਇੱਕ ਚੀਜ਼ ਕਿਉਂ ਟੈਰਰਿਜ਼ਮ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਤੇ ਫਿਰ ਮੀਡੀਆ ਦੇ ਵਿੱਚ ਉਹਨੂੰ ਕਿਉਂ ਪ੍ਰਚਾਰਿਆ ਜਾਂਦਾ ਹੈ? ਇਹ ਇੱਕ ਵੱਡਾ ਸਵਾਲ ਹੈ ਤੇ ਅੱਜ ਇਹ ਹੋ ਰਿਹਾ ਹੈ। ਸੋ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਿ ਅਸੀਂ ਇਸ ਗੱਲ ਦੇ ਮੱਦੇਨਜ਼ਰ ਕਿ ਪ੍ਰੋਗਰਾਮ ਹੋਣਾ ਚਾਹੀਦਾ ਹੈ। ਆਲਰੇਡੀ ਅਸੀਂ ਗੈਰ ਹਾਜ਼ਰੀਆਂ ਕੀਤੀਆਂ ਹੋਈਆਂ ਨੇ, ਤੁਸੀਂ ਜਿਹੜਾ ਇਸ ਰੋਲ 'ਚ ਆਏ ਹੋ। ਜ਼ਾਹਰਾ ਤੌਰ 'ਤੇ ਹਾਲਾਂ ਅਸੀਂ ਡੇ ਟੂ ਡੇ ਬੇਸ 'ਤੇ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਹਫ਼ਤਿਆਂ ਦੇ ਵਿੱਚ, ਖਾਸ ਤੌਰ 'ਤੇ ਅਪ੍ਰੈਲ ਦੇ ਮਹੀਨੇ ਉਹ ਖਾਲਸਾ ਸਾਜਨਾ ਦਿਵਸ ਦੇ ਨਾਲ ਰਿਲੇਟਡ ਪੈਰੇਡਸ ਹੋਣ, ਜਾਂ US ਕਾਂਗਰਸ ਦੇ ਵਿੱਚ 12 ਕਾਂਗਰਸ ਵਿਮਨ ਵੱਲੋਂ ਲਿਆਂਦਾ ਰੈਜ਼ੋਲੂਸ਼ਨ ਹੋਏ ਜਿਹਦੇ ਕਿ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇ ਵਜੋਂ ਮਾਨਤਾ ਦੇਣ ਦੀ ਗੱਲ ਹੈ, ਤੇ 29 ਅਪ੍ਰੈਲ ਜਿਸ ਦਾ ਜ਼ਿਕਰ ਇਸ ਵੇਲੇ ਖੁਦ ਹੀ ਦੁਸ਼ਮਣ ਨੇ, ਜਿਹਨੂੰ ਨਹੀਂ ਵੀ ਪਤਾ ਸੀ ਕਿ 29 ਅਪ੍ਰੈਲ ਦੀ ਅਹਿਮੀਅਤ ਕੀ ਹੈ, ਉਹਨਾਂ ਨੇ ਜਿੰਨਾ ਸਟਰੋਂਗਲੀ ਔਰ ਵੈਨਮਸਲੀ ਰਿਐਕਟ ਕੀਤਾ ਹੈ, ਉਹਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਕਿਉਂਕਿ ਇਸ ਵਾਰ 29 ਅਪ੍ਰੈਲ ਦੇ ਦਿਨ ਨੂੰ ਜਿੱਥੇ ਐਜ਼ ਯੂਜੂਅਲ ਸਿੱਖ ਹਲਕਿਆਂ ਵਿੱਚ, ਸਿੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਵੇਂ ਪੰਜ ਪਿਆਰੇ ਨਿਸ਼ਾਨ ਸਾਹਿਬ ਨੂੰ ਸੈਲੂਟ ਕਰਦੇ ਨੇ, ਸਿੱਖ ਨੈਸ਼ਨਲ ਐਂਥਮ ਪੜ੍ਹਿਆ ਜਾਂਦਾ ਹੈ, ਰਿਜ਼ੋਲਵ ਦੁਹਰਾਇਆ ਜਾਂਦਾ ਹੈ, ਇਹ ਤਾਂ 29 ਅਪ੍ਰੈਲ 1986 ਤੋਂ ਬਾਅਦ ਲਗਾਤਾਰਤਾ ਨਾਲ ਪਿਛਲੇ 36 ਵਰ੍ਹਿਆਂ 'ਚ ਹੋ ਹੀ ਰਿਹਾ ਸੀ। ਇਸ ਵਾਰ ਇਸ ਨੂੰ ਇੱਕ ਹੋਰ ਫਲਿੱਪ ਮਿਲਿਆ ਜਦੋਂ ਕਿ ਸਟੇਟ ਆਫ ਕਨੈਟੀਕਟ ਨੇ, ਉਹਨਾਂ ਦੀ ਅਸੈਂਬਲੀ ਨੇ ਇਸ ਮੌਕੇ ਦੇ ਉੱਤੇ ਸਪੈਸ਼ਲ ਸਾਈਟੇਸ਼ਨ ਦਿੱਤੀ। ਉਹਨਾਂ ਨੇ ਇਸ ਦਿਨ ਨੂੰ ਸਿੱਖ ਇੰਡੀਪੈਂਡੈਂਸ ਡੇ ਕਿਹਾ। ਸਿੱਖਾਂ ਦੀ ਸਟਰਗਲ ਜਿਹੜੀ ਭਾਵੇਂ 5.5 ਸਦੀਆਂ ਤੋਂ ਸਾਡੀ ਹੋਂਦ ਦੀ ਸਟਰਗਲ ਰਹੀ ਹੈ, ਪਰ ਪਿਛਲੇ 75 ਸਾਲ 'ਚ ਇਨ ਜਨਰਲ ਔਰ ਜੂਨ 84 ਤੋਂ ਬਾਅਦ ਇਨ ਪਾਰਟਿਕੂਲਰ ਇਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈ ਉਹ ਸਾਰੇ ਬਿਆਨੀਆਂ ਨੂੰ ਬਿਆਨ ਕੀਤਾ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਸਿੱਖ ਨੇਸ਼ਨ ਨੇ 29 ਅਪ੍ਰੈਲ 1986 ਨੂੰ ਆਪਣਾ ਆਜ਼ਾਦੀ ਦਿਨ ਐਲਾਨਦਿਆਂ ਆਪਣੇ ਆਜ਼ਾਦ ਦੇਸ਼ ਦੀ ਸਟਰਗਲ ਨੂੰ ਜਾਰੀ ਕੀਤਾ। ਸੋ ਇਹ ਇਕੱਲਾ ਹੀ ਨਹੀਂ ਸੀ ਕਿ ਇਸ ਨੂੰ ਸਟੇਟ ਆਫ ਕਨੈਟੀਕਟ ਦੀ ਅਸੈਂਬਲੀ ਨੇ ਸਾਈਟੇਸ਼ਨ ਦਿੱਤੀ। ਇਸ ਸੰਬੰਧੀ ਖਾਸ ਫੰਕਸ਼ਨ ਨਾਰਵਿਚ ਸਿਟੀ ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਦੇ ਮੇਅਰ ਔਰ ਬਹੁਤ ਸਾਰੇ ਕੌਂਸਲਮੈਨ ਸ਼ਾਮਲ ਸਨ, ਸਿਟੀ ਹਾਲ ਦੇ ਬਾਹਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਅਮਰੀਕਨ ਝੰਡੇ ਦੇ ਨਾਲ ਇਸ ਨੂੰ ਸਿੰਬੋਲਿਕਲੀ ਵੀ ਰੈਕਗਨਾਈਜ਼ ਕੀਤਾ ਗਿਆ। ਉਸ ਤੋਂ ਬਾਅਦ ਸਟੇਟ ਆਫ ਮੈਸਾਚੂਸਟਸ ਦੇ ਹਾਲੀਓਕ ਸਿਟੀ ਮੇਅਰ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਉਹ ਪ੍ਰੋਕਲੇਮੇਸ਼ਨ ਦਿੱਤੀ। ਹੁਣ ਦੇਖਣ ਵਾਲੀ ਗੱਲ ਇਹ, ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਭਾਰਤ ਵਰਗੇ ਮੁਲਕ ਦਾ ਵਰਤਾਰਾ ਦੇਖਦੇ ਹਾਂ, ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਐਲਾਨਦਾ ਹੈ, ਜਿਹੜਾ UN ਚਾਰਟਰ ਔਰ ਇੰਟਰਨੈਸ਼ਨਲ ਪ੍ਰੋਟੋਕਾਲ ਔਰ UN ਕਨਵੈਨਸ਼ਨਸ ਇਹਨਾਂ ਸਭ ਦਾ ਸਿਗਨੇਟਰੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ UN ਚਾਰਟਰ ਜਿਹੜਾ ਕਿ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਮਨਜ਼ੂਰ ਕੀਤਾ ਜਾਂਦਾ ਹੈ, ਔਰ ਫਿਰ ਫਰਦਰ ਜਿਹੜੀਆਂ ਜਨੀਵਾ ਕਨਵੈਨਸ਼ਨਸ ਨੇ ਔਰ ਪ੍ਰੋਟੋਕੋਲਸ ਨੇ, ਉਹ ਉਸ ਵਿਚਲੇ ਜਿਹੜੇ ਬੀਜ ਰੂਪ ਦੇ ਵਿੱਚ ਪਏ ਹੋਏ ਪ੍ਰਿੰਸੀਪਲ ਨੇ ਉਹਨਾਂ ਨੂੰ ਫਰਦਰ ਐਲੈਬੋਰੇਟ ਕਰਦੇ ਨੇ ਔਰ ਉਸ ਨੂੰ ਫੋਰਟੀਫਾਈ ਕਰਦੇ ਨੇ। ਭਾਰਤ ਉਹਦਾ ਸਿਗਨੇਟਰੀ ਹੈ ਔਰ ਉਹਨਾਂ ਸਾਰਿਆਂ ਦੇ ਵਿੱਚ ਹੀ ਇਹ ਇੱਕ ਬੜਾ ਕਲੀਅਰਲੀ ਮੈਂਸ਼ਨ ਹੈ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਹ ਉਸ ਦੇ ਵਿੱਚ ਇਸ ਨੂੰ ਤਸੱਵਰ ਕੀਤਾ ਗਿਆ ਹੈ। ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਜਦੋਂ ਹੁਣ ਜੇ ਅਸੀਂ ਲੇਟਲੀ ਦੇਖ ਰਹੇ ਹਾਂ ਕਿ ਕਿਵੇਂ ਰਸ਼ੀਆ ਜੋ ਵਾਰ ਕ੍ਰਾਈਮਸ ਕਮਿਟ ਕਰ ਰਿਹਾ ਯੂਕਰੇਨ 'ਚ, ਉਹਨੂੰ ਲੈ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਨੋਟਿਸ ਲਿਆ, ਜਾਂ ਮੁਲਕਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਸੋ ਉਹਨੂੰ ਗਵਰਨ ਤਾਂ ਇਹ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਕਰਦਾ ਜੀ। ਔਰ ਜੇ ਭਾਰਤ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਦੇਖੀਏ ਕਿ ਬੇਸ਼ੱਕ ਉੱਥੇ ਇੱਕਦਮ ਜੂਨ 84 ਤੋਂ ਬਾਅਦ ਪਹਿਲਾ ਕੇਸ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਹਿਣ ਦਾ ਚੰਡੀਗੜ੍ਹ ਸਾਹਮਣੇ ਆਇਆ ਸੀ, ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਔਰ ਉਹਦੇ 'ਚ ਉਹਨਾਂ ਦੇ ਉੱਤੇ ਸੈਡੀਸ਼ਨ ਜਾਂ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ। ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਹਿਜ਼ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਜਾਂ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ,
ਇਹ ਸੈਡੀਸ਼ਨ ਨਹੀਂ ਹੈ ਔਰ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਉਸ ਤੋਂ ਬਾਅਦ ਕਰਨਲ ਪ੍ਰਤਾਪ ਸਿੰਘ ਦਾ ਇੱਕ ਕੇਸ ਜਿਹੜੇ ਬਾਹਰ ਵੀ ਆਇਆ ਔਰ ਉਹਨਾਂ ਨੇ ਕਿਤਾਬ ਵੀ ਖਾਲਿਸਤਾਨ ਦਾ ਓਨਲੀ ਆਪਸ਼ਨ ਲਿਖੀ। ਉਸ ਮਾਮਲੇ 'ਚ ਵੀ ਸੁਪਰੀਮ ਕੋਰਟ ਦਾ ਡਿਸੀਜਨ ਹੈ। ਔਰ ਅਸੀਂ ਦੇਖਦੇ ਹਾਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਲਗਾਤਾਰਤਾ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ 'ਤੇ 70 ਤੋਂ ਜ਼ਿਆਦਾ ਕੇਸ ਬਣਾਏ ਗਏ ਸੀ, ਲੇਕਿਨ ਹਰ ਕੇਸ ਜਿਹੜਾ ਉਹ ਜਾ ਕੇ ਵੱਡੀ ਅਦਾਲਤ ਦੇ ਵਿੱਚ ਡਿੱਗਦਾ ਰਿਹਾ ਕਿਉਂਕਿ ਕਨਸਟੀਟਿਊਸ਼ਨ ਦਾ ਇਹੀ ਪੈਮਾਨਾ ਹੈ। ਔਰ ਬਹੁਤ ਕੁਛ ਅਰਸਾ ਪਹਿਲਾਂ ਹੀ ਇੱਕ ਉਹ ਕੇਸ ਜਿਹਦੇ 'ਚ ਜਸਟਿਸ ਮਾਰਕੰਡੇ ਜਿਹੜਾ ਖੁਦ ਉਸ ਬੈਂਚ ਦੇ ਉੱਤੇ ਸੀ, ਉਹਨਾਂ ਨੇ ਫੈਸਲਾ ਸੁਣਾਇਆ ਸੀ ਕਿ ਪੀਸਫੁਲੀ ਖਾਲਿਸਤਾਨ ਕਹਿਣਾ, ਖਾਲਿਸਤਾਨ ਦੀ ਤਹਿਰੀਕ ਚਲਾਣੀ ਜਿਹੜੀ ਹੈ ਉਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ। ਲੇਕਿਨ ਇਹਦੇ ਬਾਵਜੂਦ ਹੁਣ ਗੱਲ ਅਸੀਂ ਨੈਰੇਟਿਵ ਦੀ ਕਰੀਏ। ਇਸ ਗੱਲ ਦਾ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਸ ਡਿਊ। ਜੇ ਅਸੀਂ ਇਹਨਾਂ ਦੀ ਸੋਚ ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਹੈ, ਹਿੰਦੂਤਵੀ ਵਿਚਾਰਧਾਰਾ ਜਿਹੜੀ ਬ੍ਰਾਹਮਣਵਾਦ 'ਚੋਂ ਜਿਹੜਾ ਵਰਣ ਆਸ਼ਰਮ ਦੇ ਉੱਤੇ ਖੜ੍ਹਾ ਉਸ 'ਚੋਂ ਆਪਣੀ ਤਾਕਤ ਲੈਂਦੀ ਹੈ, ਤੇ ਜੇ ਇਹ ਦੇਖੀਏ ਕਿ ਵੀ ਇਹ ਵਿਚਾਰਧਾਰਾ ਇਹਦੇ ਬਾਵਜੂਦ ਕਿ ਇਹ ਡਿਸਕ੍ਰਿਮੀਨੇਟਰੀ ਹੈ, ਇਹ ਇਨਸਾਨ ਨੂੰ ਇਨਸਾਨ ਨਾਲੋਂ ਵੰਡਦੀ ਹੈ, ਇਸ ਵਿਚਾਰਧਾਰਾ ਦੇ ਥੱਲੇ ਸਦੀਆਂ ਹੀ ਨਹੀਂ ਹਜ਼ਾਰਾਂ ਸਾਲ ਮਿਲੇਨੀਅਮਸ ਇੱਕ ਵੱਡਾ ਹਿੱਸਾ ਸਮਾਜ ਦਾ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਗਿਆ, ਔਰਤਾਂ ਜਿਨ੍ਹਾਂ ਨੂੰ ਕਿਸ ਹੱਦ ਦੇ ਜ਼ੁਲਮ 'ਚੋਂ ਗੁਜ਼ਾਰਿਆ ਗਿਆ। ਪਰ ਇਹਦੇ ਬਾਵਜੂਦ ਜੇ ਅੱਜ ਵੀ ਇਹ ਹਿੰਦੂਤਵੀ ਵਿਚਾਰਧਾਰਾ ਜਿਹਨੂੰ ਅੱਜ ਜਿਨ੍ਹਾਂ ਦੇ ਕੋਲ ਪਾਵਰ ਆ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਉੱਤੇ ਹਕੂਮਤ ਕਰਦੇ ਨੇ ਔਰ ਦੁਨੀਆ ਨੂੰ ਆਪਣਾ ਝੂਠ ਉਵੇਂ ਹੀ ਵੇਚ ਰਹੇ ਨੇ, ਆਪਣਾ ਗੋਆ ਵੀ ਵੇਚ ਰਹੇ ਨੇ, ਗਊ ਦਾ ਮੂਤਰ ਵੀ ਵੇਚ ਰਹੇ ਨੇ, ਔਰ ਕਦੇ ਯੋਗਾ, ਕਦੇ ਪੀਸ, ਕਦੇ ਸਭ ਤੋਂ ਟਾਇਰੈਂਟ ਸੁਸਾਇਟੀ ਔਰ ਸਭ ਤੋਂ ਟਾਇਰੈਂਟ ਵਿਚਾਰਧਾਰਾ ਬ੍ਰਾਹਮਣਵਾਦ ਦੀ, ਹਿੰਦੂਤਵਾਦ ਦੀ ਦੁਨੀਆ ਦੇ ਵਿੱਚ ਇਹ ਆਪਣੇ ਆਪ ਨੂੰ ਐਪੋਸਟਲ ਆਫ ਪੀਸ ਦੁਨੀਆ 'ਚ ਕਿ ਸਾਰੀ ਦੁਨੀਆ ਇੱਕ ਪਰਿਵਾਰ ਹੈ। ਔਰ ਉਹ ਨੈਰੇਟਿਵ ਔਰ ਯੋਗਾ ਵਰਗੀ ਜਿਹੜੀ ਬੋਧੀ ਇੱਕ ਕਿਸਮ ਦਾ ਇਹਨਾਂ ਦੀ ਲਾਈਨ ਰਹੀ ਹੈ, ਉਹਨੂੰ ਇਵੇਂ ਉਹਨਾਂ ਨੇ ਐਜ਼ ਏ ਹੈਲਥ ਔਰ ਐਜ਼ ਏ ਫਲਾਣਾ ਮਾਰਕ ਕਰਕੇ ਯੂਨਾਈਟਿਡ ਨੇਸ਼ਨਸ ਤੱਕ ਵੀ ਯੋਗਾ ਡੇ ਤੱਕ ਪਹੁੰਚ ਕੀਤੀ। ਇਹ ਸਿਰਫ ਤੇ ਸਿਰਫ ਨੈਰੇਟਿਵ ਦੀ ਬਦੌਲਤ ਹੈ ਕਿਉਂਕਿ ਇਸ ਦੇ ਵਿੱਚ ਇਹਨਾਂ ਨੂੰ ਉਹ ਮੁਹਾਰਤ ਹਾਸਲ ਹੈ। ਸਭ ਤੋਂ ਪਹਿਲਾਂ ਜੇ ਅਸੀਂ ਨੈਰੇਟਿਵ ਦੇਖੀਏ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਹਿੰਦੂਤਵਾਦੀ ਵਿਚਾਰਧਾਰਾ ਦਾ ਆਧਾਰ ਅਲਟੀਮੇਟਲੀ ਵੈਦਿਕ ਸਭਿਅਤਾ ਨਾਲ ਜੁੜਦਾ ਹੈ। ਤੇ ਜੇ ਵੈਦਿਕ ਸਭਿਅਤਾ ਦੀ ਗੱਲ ਕਰੀਏ ਫਿਰ ਆਰੀਅਨਸ ਦੇ ਨਾਲ ਜੁੜਦਾ ਹੈ, ਜਿਹੜੇ ਆਰੀਅਨ ਹਮਲਾਵਰ ਹੁੰਦੇ ਨੇ ਔਰ ਆਉਂਦੇ ਨੇ ਔਰ ਜਿਹੜੇ ਇਸ ਧਰਤੀ ਦੇ ਉੱਤੇ ਮੂਲ ਨਿਵਾਸੀ ਸਨ, ਜਿਨ੍ਹਾਂ ਨੇ ਲਗਭਗ 5000 ਸਾਲ ਪਹਿਲਾਂ ਦੁਨੀਆ ਦੀਆਂ ਜਿਹੜੀਆਂ ਮੁੱਢਲੀਆਂ ਸਿਵਲਾਈਜੇਸ਼ਨ ਸੀ, ਤਹਿਜ਼ੀਬਾਂ ਸਨ, ਉਹਨਾਂ 'ਚ ਬਹੁਤ ਵਿਕਸਿਤ ਤਹਿਜ਼ੀਬ ਜਿਹਨੂੰ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਹਾਂ, ਉਹ ਡਿਵੈਲਪ ਕੀਤੀ ਸੀ। ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ, ਕਿਵੇਂ ਉਸ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ। ਪਰ ਜੇ ਤੁਸੀਂ ਨੈਰੇਟਿਵ ਦੇਖੋਗੇ ਕਿ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਪਾਣੀ 'ਚ ਡੋਬਣਾ, ਉਹਨਾਂ ਦੇ ਉੱਤੇ ਜ਼ੁਲਮ ਕਰਨਾ, ਉਹਦੇ ਲਈ ਉਹਨਾਂ ਨੇ ਨੈਰੇਟਿਵ ਬਣਾਇਆ ਸੁਰ ਤੇ ਅਸੁਰ, ਦੇਵਤੇ ਤੇ ਰਾਖਸ਼। ਹੁਣ ਰਾਖਸ਼ ਕੋਈ ਸਿੰਘਾਂ ਵਾਲਾ ਜਾਂ ਕੋਈ ਹੋਰ ਟੈਂਟੈਕਲਸ ਵਾਲਾ ਕੋਈ ਪ੍ਰਾਣੀ ਨਹੀਂ ਸੀ। ਉਹਨਾਂ ਲੋਕਾਂ ਨੂੰ ਜਿਹੜੇ ਮੂਲ ਨਿਵਾਸੀ ਸਨ ਔਰ ਉਹ ਰੈਜ਼ਿਸਟ ਕਰ ਰਹੇ ਸੀ ਇਹਨਾਂ ਦੇ ਹਮਲੇ ਨੂੰ, ਉਹਨਾਂ ਨੂੰ ਰਾਖਸ਼ ਡਿਕਲੇਅਰ ਕਰਕੇ ਔਰ ਫਿਰ ਉਸ ਕਿਸਮ ਦੇ ਆਪਣੇ ਹੀਰੋ ਜਿਹੜੇ ਮਾਰਨ ਵਾਲੇ ਸੀ ਉਹਨਾਂ ਨੂੰ ਸਾਧੂ ਸੰਤ ਰਿਸ਼ੀ ਮੁਨੀ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਔਰ ਉਹਨੂੰ ਫਿਰ ਉਹਨਾਂ ਨੇ ਆਪਣੇ ਲੋਕਾਂ ਦੀਆਂ ਰਵਾਇਤਾਂ ਤਿਉਹਾਰਾਂ ਦੇ ਰੂਪ ਦੇ ਵਿੱਚ, ਜੇ ਅੱਜ ਅਸੀਂ ਰਾਵਣ ਦਾ ਸਾੜਨਾ ਦੇਖੀਏ ਜਾਂ ਇਹਨਾਂ ਦੇ ਹੋਰ ਬਹੁਤ ਸਾਰੇ ਦੁਸਹਿਰਾ ਔਰ ਦੀਵਾਲੀ ਔਰ ਇਹ ਸਾਰਾ ਕੁਝ ਦੇਖਾਂਗੇ ਤਾਂ ਸਾਨੂੰ ਇਹ ਨਜ਼ਰ ਆਏਗਾ ਕਿ ਇਹ ਅਸਲ ਦੇ ਵਿੱਚ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਸੀ, ਜਿਹਨੂੰ ਇਹਨਾਂ ਨੇ ਇੱਕ ਨੈਰੇਟਿਵ ਦੇ ਨਾਲ ਜਿਹੜਾ ਉਹ ਆਪਣੀ ਪ੍ਰਾਪਤੀ ਨਹੀਂ ਸਗੋਂ ਸੱਚ ਦੀ ਜਿੱਤ। ਹੁਣ ਅੱਜ ਤੁਸੀਂ ਇੱਕ ਐਵਰੇਜ ਸਿੱਖ ਨੂੰ ਵੀ ਪੁੱਛੋਗੇ ਕਿ ਉਹ ਇਹੀ ਕਹੇਗਾ ਜੀ ਇਹ ਜਿਹੜੀ ਵਿਕਟਰੀ ਆਫ ਟਰੂਥ ਓਵਰ ਈਵਲ, ਰਾਮ ਰਾਵਣ ਦੀ ਕਹਾਣੀ ਨੂੰ। ਹਾਲਾਂਕਿ ਇਸ 'ਚ ਕਿੰਨਾ ਇਤਿਹਾਸ ਹੈ ਜੇ ਅਸੀਂ ਇਸ 'ਚ ਨਾ ਜਾਈਏ, ਗੱਲ ਅਸੀਂ ਨੈਰੇਟਿਵ ਦੇ ਕੰਟੈਕਸਟ 'ਚ ਕਰ ਰਹੇ ਹਾਂ। ਔਰ ਇਹੀ ਨੈਰੇਟਿਵ ਜਦੋਂ ਬਿਲਟ ਹੁੰਦਾ 19ਵੀਂ ਸਦੀ 'ਚ ਪਹੁੰਚਦਾ ਹੈ ਔਰ ਸਿੱਖਾਂ ਪ੍ਰਤੀ ਜੇ ਅਸੀਂ ਇਹ ਕਹਿਣਾ ਹੋਏ ਕਿ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਉਸ ਤੋਂ ਗੁਰੂ ਸਾਹਿਬ ਦੇ ਆਉਣ ਤੋਂ ਲਗਭਗ 2000 ਸਾਲ ਪਹਿਲਾਂ ਬੁੱਧ ਉਸ ਧਰਤੀ ਤੇ ਪੈਦਾ ਹੋਇਆ, ਜਿਹਨੇ ਇਸ ਨੈਰੇਟਿਵ ਨੂੰ, ਇਸ ਮੋਨੋਪੋਲੀ ਨੂੰ, ਇਸ ਹੈਜੇਮਨੀ ਨੂੰ ਜਿਹੜੀ ਬ੍ਰਾਹਮਣਵਾਦ ਦੀ ਸੀ, ਬਨਾਰਸ ਦੇ ਵਿੱਚ ਖਲੋ ਕੇ ਉਸ ਤੋਂ
थोड़ी दूर सारनाथ अज भी वो जगह क्या सी कि मैं ब्राह्मण को नहीं मानता, और वो पूरा ਜਿਹੜਾ ਚੈਲੰਜ ਸੀ ਬ੍ਰਾਹਮਣਵਾਦ ਨੂੰ ਉਹਨਾਂ ਨੇ ਕਿਵੇਂ ਬੁੱਧ ਧਰਮ ਦੇ ਅਗੇਂਸਟ, ਔਰ ਆਲਮੋਸਟ 800 ਤੋਂ 1000 ਸਾਲ ਬੁੱਧ ਧਰਮ ਦਾ ਬੋਲਬਾਲਾ ਰਿਹਾ, ਰਾਜੇ ਵੀ ਜਿਹੜੇ ਨੇ ਅਸ਼ੋਕ ਵਰਗੇ ਬੁੱਧ ਧਰਮ 'ਚ ਆਏ। ਫਿਰ ਇਹਨਾਂ ਨੇ ਜਿਵੇਂ ਡ੍ਰੈਵਿਡਨ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ ਸੀ ਨੈਰੇਟਿਵ ਦੇ ਨਾਲ ਜੀ, ਕਿਵੇਂ ਬੌਧੀਆਂ ਨੂੰ, ਹੁਣ ਤੁਸੀਂ ਬੌਧ ਸ਼ਬਦ ਐਨਲਾਈਟਨਡ ਹੈ ਔਰ ਤੁਸੀਂ ਸੰਸਕ੍ਰਿਤ ਦਾ ਲਫ਼ਜ਼ ਬੁੱਧੂ ਦੇਖੋਗੇ, ਕਿਵੇਂ ਬੌਧ 'ਚੋਂ ਉਹਨਾਂ ਨੇ ਬੁੱਧੂ ਬਣਾਏ, ਕਿਵੇਂ ਉਹਨਾਂ ਨੇ ਬੁੱਧ ਨੂੰ ਇਹ ਪ੍ਰੂਵ ਕੀਤਾ ਕਿ ਇਹ ਰਾਖਸ਼ਾਂ ਦੇ ਅਵਤਾਰ ਹੋ ਕੇ ਆਇਆ ਹੈ, ਇਹ ਵਿਸ਼ਨੂੰ ਅਵਤਾਰ ਹੀ ਹੈ। ਔਰ ਹੌਲੀ ਹੌਲੀ ਸੈਕੰਡ ਪਾਰਟ ਉਹਨਾਂ ਨੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਐਲਾਨ ਕੇ ਉਹਦੀਆਂ ਮੂਰਤੀਆਂ ਵੀ ਬਣਾ ਦਿੱਤੀਆਂ, ਔਰ ਸ਼ੰਕਰਾ ਦੇ ਟਾਈਮ ਤੱਕ ਪਹੁੰਚਦੇ ਆ ਉਹਨਾਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦੀ ਵਰਤੋਂ ਨਾਲ ਬੁੱਧ ਧਰਮ ਨੂੰ ਐਲੀਮੀਨੇਟ ਕਰਕੇ ਜਿਹੜਾ ਬੁੱਧ ਦਾ ਨੈਰੇਟਿਵ ਸੀ ਲੋਕਾਂ ਦੇ ਲਈ, ਅਹਿੰਸਾ ਪਰਮੋ ਧਰਮਾ, ਉਹਨੂੰ ਉਹਨਾਂ ਨੇ ਅਡਾਪਟ ਕਰ ਲਿਆ, ਪਰ ਉਹਨਾਂ ਨੇ ਬੁੱਧ ਦੇ ਥਾਟ ਦਾ ਸਫਾਇਆ ਕੀਤਾ। ਹੁਣ 2000 ਸਾਲ ਬਾਅਦ ਬੁੱਧ ਦੇ ਥਾਟ ਤੋਂ ਬਾਅਦ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ 1469 ਦੇ ਵਿੱਚ, ਔਰ ਜੇ ਨਾ ਅਸੀਂ 5.5 ਸਦੀਆਂ ਦੇ ਇਤਿਹਾਸ ਵੱਲ ਰਫਲੀ ਨਜ਼ਰ ਮਾਰੀਏ, ਇਹਨਾਂ ਕੋਲ ਪੋਲੀਟੀਕਲ ਪਾਵਰ ਤਾਂ 15 ਅਗਸਤ 1947 ਨੂੰ ਆਈ, ਜਿਸ ਤੋਂ ਬਾਅਦ ਅਸੀਂ ਇਹਨਾਂ ਦਾ ਅਸਲੀ ਰੂਪ, ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਅਸੀਂ ਦੂਸਰੀ ਅਸਲੀਅਤ ਦੇਖੀ ਜੀ। ਲੇਕਿਨ ਪਹਿਲੇ ਦਿਨ ਤੋਂ ਇਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ ਹੈ ਬਰਾਬਰੀ ਦਾ, ਜ਼ਾਤ ਪਾਤ ਨੂੰ ਖਤਮ ਕਰਨ ਦਾ, ਔਰਤਾਂ ਦੇ ਹੱਕਾਂ ਦਾ, ਸੰਗਤ ਤੇ ਪੰਗਤ ਦਾ, ਇਹ ਬ੍ਰਾਹਮਣਵਾਦ ਦੇ ਥਾਟ ਦੇ ਵਿੱਚ ਉਹਨਾਂ ਦੀ ਧੁਨੀ ਦੇ ਵਿੱਚ ਤੀਰ ਵਾਂਗ ਹੈ। ਔਰ ਇਹ ਇੱਕ ਇਤਿਹਾਸ ਹੈ ਕਿ ਕਿਵੇਂ 10 ਪਾਤਸ਼ਾਹੀਆਂ, 22 ਧਾਰ ਦੇ ਪਹਾੜੀ ਰਾਜੇ, ਔਰ ਫਿਰ ਜਦੋਂ ਸਿੱਖ ਰਾਜ ਬਣ ਜਾਂਦਾ ਹੈ ਕਿਵੇਂ ਡੋਗਰੇ ਔਰ ਮਿਸ਼ਰ ਵਿੱਚ ਵੜ ਕੇ ਔਰ ਅੰਗਰੇਜ਼ਾਂ ਨਾਲ ਜਿਹੜਾ ਫਿਰ ਉਹ ਗੱਦਾਰੀ ਸਿੱਖ ਰਾਜ ਨਾਲ ਕਰਕੇ ਅੰਗਰੇਜ਼ਾਂ ਦਾ ਸਾਥ ਦੇ ਕੇ ਉਸ ਰਾਜ ਨੂੰ ਡਿਸਟਰੋਏ ਕਰਦੇ ਨੇ। ਹੁਣ ਗੱਲ ਅਸੀਂ ਜੇ ਐਕਸਕਲੂਸਿਵਨੈਸ ਦੀ ਕਰੀਏ ਕਿ ਇਹਦੇ ਬਾਵਜੂਦ ਕਿ 1000 ਸਾਲ ਦੇ ਲਗਭਗ ਪੀਰੀਅਡ ਗੁਲਾਮੀ ਦਾ ਆਉਂਦਾ ਹੈ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਉਹ ਸਾਰੇ ਦੇ ਨਾਲ, ਪਰ ਜਦੋਂ ਅੰਗਰੇਜ਼ ਜਿਹੜਾ ਪੰਜਾਬ ਲਾਸਟ 1849 'ਚ ਅੰਗਰੇਜ਼ੀ ਰਾਜ ਦਾ ਹਿੱਸਾ ਬਣਦਾ ਹੈ, ਇਸ ਸਾਰੇ ਦੇ ਨਾਲ ਜਦੋਂ ਪੰਜਾਬ ਇਹਨਾਂ ਦਾ ਹਿੱਸਾ ਬਣਦਾ ਹੈ, ਤੇ ਇਸੇ ਹੀ ਗੁਜਰਾਤ 'ਚੋਂ ਜਿੱਥੋਂ ਅੱਜ ਮੋਦੀ ਔਰ ਅਮਿਤ ਸ਼ਾਹ ਨਿਕਲੇ ਨੇ, ਜਿੱਥੋਂ ਕਦੇ ਪਟੇਲ ਵਰਗਾ ਸ਼ਰਾਰਤੀ ਨਿਕਲਿਆ ਸੀ, ਇੱਥੋਂ ਇੱਕ ਬ੍ਰਾਹਮਣ ਨਿਕਲਦਾ ਹੈ ਕਾਠੀਆਵਾੜ 'ਚੋਂ, ਉਸੇ ਹੀ ਪੋਰਬੰਦਰ ਕਾਠੀਆਵਾੜ 'ਚੋਂ, ਜਿਹਦਾ ਮੂਲ ਨਾਂ ਤਾਂ ਮੂਲ ਸ਼ੰਕਰ ਹੈ, ਔਰ ਇਹ ਸਵਾਮੀ ਦਿਆਨੰਦ ਸਰਸਵਤੀ ਬਣ ਕੇ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਾ ਹੈ। ਔਰ ਤਿੰਨ ਜਿਹੜੀਆਂ ਗੱਲਾਂ ਉਹਨੇ ਦਿਆਨੰਦ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਫਿਰ ਕੇ ਕਹੀਆਂ। ਪਹਿਲਾ ਉਹਦਾ ਸੀ ਕਿ ਭਾਈ ਜਿਹੜੇ ਵੇਦ ਨੇ ਉਹੀ ਸਿਰਫ ਤੇ ਸਿਰਫ ਰੱਬ ਦੇ, ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ, ਤੇ ਉਹੀ ਰਿਲੀਜੀਅਸ ਟੈਕਸਟ ਹੈ, ਹੋਰ ਕਿਸੇ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਆਪਣੀ ਕਿਤਾਬ ਸਤਿਆਰਥ ਪ੍ਰਕਾਸ਼ ਦੇ ਵਿੱਚ ਦਿਆਨੰਦ ਇਸਲਾਮ, ਕ੍ਰਿਸਚੀਅਨਿਟੀ, ਬੁੱਧਿਜ਼ਮ, ਸਿੱਖੀ, ਉਹਨਾਂ ਸਭ ਦੀ ਆਪਣੇ ਵੱਲੋਂ ਮਿੱਟੀ ਪਲੀਤ ਕਰਦਾ ਹੈ, ਔਰ ਇਹ ਕਹਿ ਕੇ ਕਿ ਰਿਟਰਨ ਟੂ ਦਾ ਵੇਦਾਸ, ਔਰ ਇਹੀ ਵੇਦ ਜਿਹੜੇ ਨੇ ਇਹ ਗੋਸਪਲ ਨੇ, ਅਸਲੀ ਪਾਰਟ ਹੈ ਜੀ। ਸੈਕੰਡ ਪਾਰਟ ਅਸੀਂ ਦੇਖਦੇ ਹਾਂ ਆਰੀਅਨਸ ਐਜ਼ ਦਾ ਚੋਜ਼ਨ ਪੀਪਲ। ਉਹ ਕਹਿੰਦਾ ਵੀ ਆਰੀਅਨ ਔਰ ਇਹ ਜਿਹੜਾ ਜਿਨ੍ਹਾਂ ਨੂੰ ਫਿਰ ਡਿਫਾਈਨ ਕੀਤਾ ਕੀ ਨੇ, ਇਹ ਰੱਬ ਦੇ, ਇਹ ਚੋਜ਼ ਕੀਤਾ ਇਹਨਾਂ ਨੂੰ ਕਿ ਇਹਨਾਂ ਨੇ ਅੱਪਰ ਲੈਡਰ ਦੇ ਉੱਤੇ ਰਹਿਣਾ। ਵਰਣ ਆਸ਼ਰਮ ਨੂੰ ਉਹ ਜਸਟੀਫਾਈ ਕਰਦਾ, ਔਰ ਇਹ ਕਹਿੰਦਾ ਵੀ ਇਹ ਜਿਹੜੇ ਆਰੀਅਨ ਨੇ, ਇਹ ਹਿੰਦੂ ਵੀ ਲਫ਼ਜ਼ ਉਹਨੂੰ ਰਿਜੈਕਟ ਕਰਦਾ, ਉਹ ਕਹਿੰਦਾ ਵੀ ਅਸੀਂ ਚੋਜ਼ਨ ਲੋਕ ਹੈ, ਔਰ ਆਰੀਅਨਸ ਕੋਲ ਹੀ ਰਾਈਟ ਹੈ ਕਿ ਉਹਨਾਂ ਨੇ ਸਮਾਜ ਨੂੰ ਜਿਹੜਾ ਗਾਈਡ ਕਰਨਾ ਹੈ। ਤੇ ਤੀਸਰਾ ਉਹ ਕਹਿੰਦਾ ਵੀ ਇਹ ਇੰਡੀਆ ਜਾਂ ਭਾਰਤ ਜਾਂ ਲਫ਼ਜ਼ ਇਹ ਬਿਲਕੁਲ ਇਹ ਸਾਡਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੀ ਨਹੀਂ, ਉਹ ਉਸ ਵੇਲੇ ਦੇ ਅਫਗਾਨਿਸਤਾਨ ਤੋਂ ਵੀ ਸ਼ੁਰੂ ਕਰਦਾ ਹੈ। ਉਹ ਕਹਿੰਦਾ ਵੀ ਇਹ ਆਰੀਆਵਰਤ ਹੈ, ਇਹ ਮੁਲਕ ਆਰੀਆਵਰਤ ਹੈ, ਦੇਸ਼ ਹਮਾਰਾ ਆਰੀਆਵਰਤ, ਆਰੀਅਨਸ ਦਾ ਰੂਲ ਔਰ ਵੇਦਾਂ ਦੀ ਵੱਲ ਜਾਣਾ। ਸੋ ਇਹਦਾ ਟਕਰਾਅ ਸਿੱਖੀ ਨਾਲ ਹੁੰਦਾ ਹੈ, ਜਿਹੜਾ ਇਹਨਾਂ ਦੀ ਦੁਸ਼ਮਣੀ। ਔਰ ਅਸੀਂ ਦੇਖਦੇ ਹਾਂ ਕਿ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ, ਔਰ ਫਿਰ ਜਦੋਂ ਅਸੀਂ ਪੰਜਾਬ ਦੇ ਵਿੱਚ ਆਰੀਆ ਸਮਾਜ ਦਾ ਇੰਪੈਕਟ ਦੇਖਦੇ ਹਾਂ, ਤੇ ਅਸੀਂ ਆਪਣੇ ਪੰਜਾਬੀ ਹਿੰਦੂ ਭੈਣ ਭਰਾਵਾਂ ਦਾ ਹਾਲ ਦੇਖਦੇ ਹਾਂ ਜਿਹੜੇ ਬੋਲੀ ਤੋਂ ਮੁਨਕਰ ਨੇ ਜਾਂ ਦੁਸ਼ਮਣੀ ਪਾਲਦੇ ਨੇ। ਔਰ ਅੱਜ ਵੀ ਜੇ ਇੱਕ ਪਾਸੇ ਉਹੀ ਗੁਜਰਾਤੀ ਥਾਟ ਹੈ ਸਵਾਮੀ ਦਿਆਨੰਦ ਦਾ, ਜਿਹੜਾ ਵੇਦਾਂ ਨਾਲੋਂ ਟੁੱਟ ਕੇ ਪੁਰਾਣਿਕ ਹਿੰਦੂ ਧਰਮ ਤੇ ਆ ਕੇ ਖਲੋ ਗਿਆ, ਦੂਸਰੇ ਪਾਸੇ ਉਹੀ ਥਾਟ ਜਿਹੜਾ ਬਾਕੀਆਂ ਸਭ ਨੂੰ ਸਬਜੂਗੇਟ ਕਰਨਾ ਚਾਹੁੰਦਾ ਹੈ।
ਔਰ ਉਸ ਦੇ ਨਤੀਜੇ ਦੇ ਤੌਰ ਤੇ ਸਿਰਫ ਮੁਸਲਮਾਨ ਜਾਂ ਈਸਾਈ ਇਹਨਾਂ ਦੇ ਦੁਸ਼ਮਣ ਨਹੀਂ ਨੇ। ਤੁਸੀਂ ਦਲਿਤਾਂ ਦੇ ਖਿਲਾਫ ਜਿਸ ਲੈਵਲ ਦੇ ਉੱਤੇ 2014 ਤੋਂ ਲੈ ਕੇ ਜਦੋਂ ਤੋਂ ਇਹਨਾਂ ਕੋਲ ਪਾਵਰ ਆਈ ਹੈ, ਤੁਸੀਂ ਹਿੰਸਾ ਦੀਆਂ ਘਟਨਾਵਾਂ ਦੇਖੋ। ਔਰ ਸਿੱਖ ਕੌਮ ਜਿਹਦੇ ਖਿਲਾਫ 15 ਅਗਸਤ 1947 ਤੋਂ ਹੀ ਕ੍ਰਿਮੀਨਲ ਟ੍ਰਾਈਬ ਦੇ ਨਾਲ ਉਹ ਗੱਲ ਸ਼ੁਰੂ ਹੋ ਜਾਂਦੀ ਹੈ। ਸੋ ਗੱਲ ਨੈਰੇਟਿਵ ਦੀ, ਕਿਉਂਕਿ ਇਹ ਮਾਸਟਰ ਨੇ ਇਸ ਗੱਲ ਦੇ। ਜੀ ਜਦੋਂ ਸਿੱਖਾਂ ਨੇ ਆਪਣੇ ਹੱਕਾਂ ਦੇ ਲਈ ਔਰ ਵਿਦਿਨ ਇੰਡੀਆ ਇੱਕ ਆਟੋਨਮਸ ਸਟੇਟ ਦੀ ਸਟਰਗਲ ਸ਼ੁਰੂ ਕੀਤੀ, ਧਰਮ ਯੁੱਧ ਮੋਰਚੇ ਚੋਂ ਕਲਾਈਮੈਕਸ ਤੇ ਆਉਂਦੀ ਹੈ ਤੇ ਉਹਦੇ ਲਈ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਹੈ ਤੇ ਉਸ ਦਾ ਨੈਰੇਟਿਵ ਤੁਸੀਂ ਦੇਖੋਗੇ, ਉਹਨੂੰ ਵੱਖਵਾਦੀ ਐਲਾਨ ਕੇ ਇੰਦਰਾ ਗਾਂਧੀ ਭਾਰਤ ਭਰ ਦੇ ਵਿੱਚ ਇਹ ਪ੍ਰਚਾਰਦੀ ਹੈ ਕਿ ਇਹ ਦੇਸ਼ ਨੂੰ ਤੋੜਨ ਦੇ ਲਈ ਸਿੱਖ ਜਿਹੜੇ ਨੇ, ਉਹੀ ਸਿੱਖ ਜਿਹੜੇ ਐਮਰਜੈਂਸੀ ਦਾ ਵਿਰੋਧ ਕਰਨ ਵੇਲੇ ਦੇਸ਼ ਭਗਤ ਬਣ ਜਾਂਦੇ ਸੀ, ਉਹੀ ਜਿਹੜੇ ਨੇ ਉਹਨਾਂ ਨੂੰ ਨੈਗੇਟਿਵ ਕਰ ਦਿੱਤਾ ਜਾਂਦਾ ਹੈ। ਜੂਨ 84 ਦੇ ਹਮਲੇ ਨੂੰ ਕਿਵੇਂ ਜਸਟੀਫਾਈ ਕੀਤਾ ਉਹਨਾਂ ਨੇ, ਕਿਵੇਂ ਨੈਰੇਟਿਵ, ਕਿਵੇਂ ਲਾ ਐਂਡ ਆਰਡਰ ਪ੍ਰੋਬਲਮ ਖੜੀ ਕੀਤੀ, ਉਹਦੀ ਸਭ ਤੋਂ ਵੱਡੀ ਜਿਹੜੀ ਮਿਸਾਲ ਦੇਣੀ ਹੋਏ, ਅੱਗੇ ਤਾਂ ਸਾਡੇ ਕੋਲ ਗਵਰਨਮੈਂਟ ਅਕਾਊਂਟ ਨਹੀਂ ਸੀ, ਇੰਟੈਲੀਜੈਂਸ ਕੀ ਸੋਚਦੀ ਹੈ ਕੀ ਹੈ, ਪਰ ਹੁਣ ਪੰਜਾਬ ਦਾ ਉਸ ਵੇਲੇ ਦਾ ਗਵਰਨਰ BD ਪਾਂਡੇ, ਜਿਹੜਾ ਅਕਤੂਬਰ 1983 'ਚ ਗਵਰਨਰ ਲਾਇਆ ਜਾਂਦਾ ਹੈ ਔਰ 27 ਜੂਨ ਨੂੰ ਉਹ ਰਿਜ਼ਾਈਨ ਕਰਕੇ ਚਲਾ ਜਾਂਦਾ ਹੈ। ਉਹਦੀ ਜਿਹੜੀ ਲੇਟੈਸਟ ਕਿਤਾਬ ਉਹਦੀ ਧੀ ਨੇ ਪਬਲਿਸ਼ ਕੀਤੀ ਹੈ, ਉਹ ਉਹਦੇ 'ਚ ਐਡਮਿਟ ਕਰਦਾ ਹੈ ਕਿ ਕਿਵੇਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਦੇ ਵਿੱਚ ਉਹ ਮਾਹੌਲ ਕ੍ਰੀਏਟ ਕੀਤਾ ਗਿਆ, ਉਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਔਰ ਜੂਨ 84 ਦਾ ਜਿਹੜਾ ਅਟੈਕ ਕੀਤਾ ਗਿਆ, ਜਿਹਦੇ ਲਈ ਉਹ ਸਾਰੀ ਜ਼ਿੰਮੇਵਾਰੀ ਜਿਹੜਾ ਉਹ ਦਿੱਲੀ ਦਰਬਾਰ ਦੇ ਸਿਰ ਤੇ ਸੁੱਟਦਾ, ਜਿਨ੍ਹਾਂ ਨੇ ਉਸ ਨੂੰ ਗਵਰਨਰ ਬਣਾ ਕੇ ਪੰਜਾਬ 'ਚ ਭੇਜਿਆ ਸੀ। ਸੋ ਉਸ ਤੋਂ ਬਾਅਦ ਉਹੀ ਨੈਰੇਟਿਵ ਜਾਰੀ ਰਹਿੰਦਾ ਹੈ। ਅਸੀਂ ਦੇਖਿਆ ਕਿ ਕਿਵੇਂ ਇੰਟਰਨੈਸ਼ਨਲੀ ਬਦਨਾਮ ਕਰਨ ਦੇ ਲਈ ਉਹੀ ਜਿਹੜੇ ਕੁਝ ਨਵੇਂ ਲਫ਼ਜ਼ ਉਹ ਕੱਢਦੇ ਨੇ, ਜਿਹੜਾ ਪਹਿਲਾਂ ਅਸੀਂ ਵੀ ਹਿੰਦੀ ਮੀਡੀਅਮ ਸਕੂਲਾਂ 'ਚ ਵੀ ਪੜ੍ਹੇ, ਲੇਕਿਨ ਇਹ ਲਫ਼ਜ਼ ਪਹਿਲਾਂ ਕਿਤੇ ਇਸਤੇਮਾਲ ਨਹੀਂ ਸੀ ਹੁੰਦੇ, ਹਿੰਦੀ ਜ਼ਬਾਨ 'ਚ ਡਿਕਸ਼ਨਰੀ 'ਚ ਵੀ ਸ਼ਾਇਦ ਨਹੀਂ ਸੀ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਨੈਰੇਟਿਵ ਸੀ। ਪਿੰਡਾਂ ਵਾਲਿਆਂ ਨੂੰ ਕਿਵੇਂ ਜਿਹੜੇ ਕਿ ਇੱਕ ਆਈਕੋਨਿਕ ਹੀਰੋਇਕ ਪਰਸਨੈਲਿਟੀ, ਇੱਕ ਧਾਰਮਿਕ ਸੰਤ ਸਿਪਾਹੀ ਦਾ ਰੂਪ ਰੱਖਦੇ ਸੀ, ਉਹਨਾਂ ਨੂੰ ਕਿਵੇਂ, ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਜਿਸ ਕਿਸਮ ਦਾ ਉਹਨਾਂ ਦੇ ਮੀਡੀਆ ਨੇ ਉਹ ਨੈਰੇਟਿਵ ਸਿਰਜਿਆ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜੇ ਕਨੈਟੀਕਟ ਦੀ ਸਟੇਟ ਅਸੈਂਬਲੀ ਰੈਕਗਨਾਈਜ਼ ਕਰਦੀ ਹੈ, ਤੁਸੀਂ RSS ਦਾ ਮਾਊਥ ਪੀਸ ਆਫ ਇੰਡੀਆ ਦੇਖੋ, ਉਹਨਾਂ ਦਾ ਇੰਡੀਅਨ ਕੌਂਸਲ ਜਨਰਲ ਜਿਸ ਕਿਸਮ ਦਾ ਜਿਹੜਾ ਉਹ ਪ੍ਰੈਸ ਰਿਲੀਜ਼ ਇਸ ਮੌਕੇ ਤੇ ਜਾਰੀ ਕਰਦਾ ਹੈ, ਜਿਸ ਕਿਸਮ ਦਾ ਭਾਰਤ ਦਾ ਮੀਡੀਆ ਕਰਦਾ ਹੈ, ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਵੇਂ ਅਸੀਂ ਵੇਰਵੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਉਹਨਾਂ ਦੀ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ, ਦੂਸਰੀਆਂ ਜਮਾਤਾਂ, ਕਿਵੇਂ ਸਕਾਟ ਮੋਰਿਸਨ ਦੀ ਪ੍ਰੈਜ਼ੈਂਸ ਦੇ ਵਿੱਚ ਖਾਲਿਸਤਾਨ, ਸੰਤ ਭਿੰਡਰਾਂ ਵਾਲੇ, ਔਰ ਉਹਨਾਂ ਨੂੰ ਤਕਲੀਫ ਸੀ ਕਿ ਜੀ 29 ਅਪ੍ਰੈਲ ਵਾਲੇ ਦਿਨ ਉਹਨਾਂ ਦੇ ਬਿਲ ਬੋਰਡ ਕਿਉਂ ਲੱਗੇ ਔਰ ਉੱਥੇ ਜਿਹੜੇ ਸਿੱਖ ਨੇ ਉਹਨਾਂ ਨੇ ਫਾਰਮਰਸ ਦੀ ਕਿਉਂ ਹਮਾਇਤ ਕੀਤੀ, ਔਰ ਕਿਵੇਂ ਉਹਨਾਂ ਨੇ ਜਿੱਥੇ ਕਿ ਇੱਕ ਵਾਇਲੈਂਸ ਵਾਲਾ ਮਾਹੌਲ ਵੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਵਰਤਾਰਾ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਗਮੀਤ ਸਿੰਘ ਜਿਹੜੇ ਵੈਲ ਵਿਦਨ ਕੈਨੇਡੀਅਨ ਚਾਰਟਰ ਆਫ ਰਾਈਟਸ ਔਰ UN ਚਾਰਟਰ ਦੇ ਮੁਤਾਬਕ ਗੱਲ ਕਰਦੇ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ, ਉਹਨਾਂ ਨੂੰ ਕਿਵੇਂ ਅੱਤਵਾਦ ਦੇ ਨਾਲ ਜੋੜਿਆ ਗਿਆ ਹੈ, ਐਕਸਟ੍ਰੀਮਿਸਟ, ਔਰ ਉਹਨਾਂ ਦੀ ਸਾਰੀ ਕੈਂਪੇਨ ਉਹਨਾਂ ਦੇ ਖਿਲਾਫ ਕਿਵੇਂ ਸ਼ੁਰੂ ਕੀਤੀ ਗਈ। ਈਵਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਦੇ ਮਿਨਿਸਟਰ ਹਰਜੀਤ ਸਿੰਘ ਸੱਜਣ ਵਰਗੇ, ਔਰ ਕਿਤੇ ਉਹ ਖੁਦ ਕਰਦੇ ਨੇ, ਕਿਤੇ ਜਿਹੜੇ ਉਹਨਾਂ ਨੇ ਪੱਗਾਂ ਵਾਲੇ ਰੈਂਟਾ ਸਿੱਖ ਕੈਪਟਨ ਅਮਰਿੰਦਰ ਵਰਗੇ ਔਰ ਇਸ ਨਸਲ ਦੇ ਬਾਕੀ ਲੋਕ ਖੜੇ ਕੀਤੇ ਹੋਏ ਨੇ, ਉਹਨਾਂ ਰਾਹੀਂ ਕਰਵਾਉਂਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਸ ਲੈਵਲ ਦਾ ਰਿਐਕਸ਼ਨ ਹੁਣ ਜਦੋਂ ਕਿ ਘੱਲੂਘਾਰੇ ਦੀ ਯਾਦ ਵਾਲਾ ਹਫਤਾ ਆ ਰਿਹਾ, ਇਸ ਸਾਰੇ ਪੀਰੀਅਡ ਦੇ ਵਿੱਚ ਉਹ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ, ਡਾਇਸਪੋਰਾ ਸਿੱਖਾਂ ਦੇ ਉੱਤੇ ਉਹਨਾਂ ਦਾ ਫੋਕਸ ਹੈ। ਇਹ ਸਾਰਾ ਅਸਲ 'ਚ ਸਾਡੀ ਕਾਮਯਾਬੀ ਹੈ ਕਿ ਅਸੀਂ ਜਿਹੜਾ ਨੈਰੇਟਿਵ ਇਹਨਾਂ ਨੇ ਪਿਛਲੀਆਂ 4 ਦਹਾਈਆਂ 'ਚ ਸਿੱਖਾਂ ਦੇ ਅਗੇਂਸਟ ਬਿਲਡ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਨਾ ਸਿਰਫ ਉਹਨੂੰ ਕਾਊਂਟਰ ਕੀਤਾ ਪਰ ਜਿਹੜਾ ਟਰੂ ਨੈਰੇਟਿਵ ਹੈ ਉਸ ਨੂੰ ਸਾਹਮਣੇ ਲਿਆਂਦਾ। ਔਰ ਸਿੱਖ ਕੌਮ ਦੀ ਆਪਣੀ ਹੋਂਦ ਦੁਨੀਆ ਭਰ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਔਰ ਦੂਸਰੇ ਸਾਰੇ ਦੇ ਹੁੰਦਿਆਂ ਜਿਸ ਕਿਸਮ ਦੀ ਸਿੱਖਾਂ ਨੇ ਆਪਣੀ ਪਛਾਣ ਬਣਾਈ ਹੈ, ਦੁਨੀਆ ਬਾਹਰ ਨਿਕਲ ਕੇ ਅੱਜ ਐਡਮਾਇਰ ਕਰ ਰਹੀ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਕੁਝ ਥਾਵਾਂ ਤੇ ਪੈਟਰਨ ਨੇ। ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਜਿਹੜਾ ਹੱਬ ਹੈ ਜਿੱਥੋਂ ਖਾਲਸਾ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਹੁੰਦੀ ਹੈ, ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 5 ਘਟਨਾਵਾਂ ਹੇਟ ਕ੍ਰਾਈਮ ਦੀਆਂ ਹੋਈਆਂ ਨੇ, ਮਾਰ ਕੁਟਾਈ ਦੀਆਂ, ਕੋਈ ਲੁੱਟ ਮਾਰ ਦੀਆਂ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੀ ਟੀਮ ਨੇ ਉਹਨੂੰ ਕਵਰ ਵੀ ਕੀਤਾ ਹੈ। ਕਾਂਗਰਸਮੈਨ ਟੌਮ ਸੁਆਜ਼ੀ
ਉਹ ਜਦੋਂ ਉੱਥੇ ਆਏ ਨੇ ਐਡਰੈਸ ਕਰਨ, ਔਰ ਉਹ ਜਦੋਂ ਉਹਨਾਂ ਨੂੰ ਬੀਬੀ ਤੇਜ ਕਿਰਨ ਕੌਰ ਐਕਸਪਲੇਨ ਵੀ ਕਰ ਰਹੇ ਨੇ ਸਿੱਖੀਜ਼ਮ ਦੀ ਬਿਊਟੀ ਕੀ ਹੈ, ਔਰ ਉਸ ਸਾਰੇ 'ਚ ਜਦੋਂ ਉਹ ਕੰਪੈਸ਼ਨ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵਟ ਇਹਨੂੰ ਇੰਟਰਪ੍ਰੇਟ ਕਰਦੇ ਨੇ, ਔਰ ਉਹ ਕਹਿੰਦੇ ਨੇ ਕਿ ਭਾਈ ਕਿਵੇਂ ਸਾਡਾ ਵਾਹ ਕਿਹਨਾਂ ਲੋਕਾਂ ਦੇ ਨਾਲ, ਔਰ ਕਿਵੇਂ ਸਿੱਖੀ ਬੇਸਿਕਲੀ ਕੰਪੈਸ਼ਨ, ਟਰੂਥ ਔਰ ਟਰੂਥਫੁਲ ਵੈਲਿਊਜ਼ ਦੇ ਉੱਤੇ ਖੜੀ ਹੈ। ਤੇ ਉਹ ਉਹਨੂੰ ਐਪਰੀਸ਼ੀਏਟ ਕਰ ਰਿਹਾ ਖਲੋ ਕੇ, ਉਹ ਕਹਿ ਰਿਹਾ ਕਿ ਮੈਂ ਜਿੰਨਾ ਕੁ ਸਿੱਖ ਧਰਮ ਨੂੰ ਸਮਝਿਆ, ਮੈਂ ਮੇਅਰ ਵੀ ਰਿਹਾ, ਗਲੈਨਕੋ ਗੁਰਦੁਆਰਾ ਮੇਰੇ ਵੇਲੇ ਖੁੱਲ੍ਹਿਆ, ਔਰ ਮੈਂ ਸਮਝਦਾ ਹਾਂ ਕਿ ਭਾਈ ਸਿੱਖ ਜਿਹੜਾ ਸਿੱਖ ਧਰਮ ਟਰੂਲੀ ਉਹਨਾਂ ਵੈਲਿਊਜ਼ ਦੇ ਉੱਤੇ ਖੜਾ ਹੈ ਜਿਹਦੇ ਤੇ ਅਮਰੀਕਾ ਦੀਆਂ ਫਾਊਂਡੇਸ਼ਨਸ ਰੱਖੀਆਂ ਹੋਈਆਂ ਨੇ। ਸੋ ਉਹਨਾਂ ਦਾ ਜੋ ਨੈਰੇਟਿਵ ਸਿੱਖਾਂ ਪ੍ਰਤੀ ਨੈਗੇਟ ਕਰਨ ਦਾ ਸੀ, ਬਿਲਕੁਲ ਉਸ ਦੇ ਬਰਕਸ, ਉਸ ਦੇ ਆਪੋਜ਼ਿਟ ਜਿਉਂ-ਜਿਉਂ ਉਹਨਾਂ ਦਾ ਝੂਠ ਸਾਹਮਣੇ ਆ ਰਿਹਾ ਹੈ, ਸਿੱਖਾਂ ਦੀ ਆਈਡੀਓਲੋਜੀ, ਸਿੱਖ ਕੌਮ ਦਾ ਇਨਫੈਕਟ ਇੱਕ ਗਲੋਬਲ ਸਿਟੀਜ਼ਨ ਹੋਣਾ, ਇਹ ਆਪਣੇ ਆਪ ਦੇ ਵਿੱਚ ਸਾਡੀ ਸ਼ਾਨ ਨੂੰ ਦੁਬਾਲਾ ਕਰ ਰਿਹਾ ਹੈ। ਔਰ ਹਿੰਦੂ ਤਵੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਛੋਟੀ ਜਿਹੀ ਕੌਮ ਨੂੰ ਜਿਹੜਾ ਕਿ ਇਹਨਾਂ ਦੇ ਚਿਹਰੇ ਤੋਂ ਇਹਨਾਂ ਦਾ ਨਸਲਵਾਦੀ ਨਕਾਬ ਲਾ ਰਹੀ ਹੈ, ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾਏ। ਜੀ ਡਾਕਟਰ ਸਾਹਿਬ, ਨਹੀਂ ਬਿਲਕੁਲ ਜਿਵੇਂ ਤੁਸੀਂ ਇਹਦਾ ਇੱਕ ਪਿਛੋਕੜ ਦਿੱਤਾ ਆ, ਦੱਸਿਆ ਵੀ ਪਿਛਲੇ ਵਰਤਾਰੇ ਨਾਲ ਰਿਲੇਟ ਕਰਕੇ ਅੱਜ ਦੇ ਨੈਰੇਟਿਵ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ। ਇੰਡੀਆ ਦੇ ਵਿੱਚ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਇਹਦਾ ਇੱਕ ਵੱਖਰਾ ਇੰਪੈਕਟ ਨਜ਼ਰ ਆਉਂਦਾ ਜਦੋਂ ਸਾਡੇ ਲੋਕ ਵੀ ਕੁਐਸਚਨ ਕਰਦੇ ਨੇ ਵੀ ਜੀ ਸੰਤ ਭਿੰਡਰਾਂ ਵਾਲੇ ਇੱਦਾਂ ਕਿਉਂ ਸੀ, ਅੰਦਰ ਕਿਉਂ ਗਏ, ਹਥਿਆਰ ਕਿਉਂ ਲੈ ਕੇ ਗਏ ਅੰਦਰ, ਇਸ ਕਿਸਮ ਦਾ ਨੈਰੇਟਿਵ ਜਦੋਂ ਆਪਣਿਆਂ ਚੋਂ ਕੁਐਸਚਨ ਆਉਂਦੇ ਨੇ ਤਾਂ ਤੁਹਾਨੂੰ ਉਹ ਨਜ਼ਰ ਆਉਂਦਾ ਵੀ ਇਹ ਉਹੀ ਨੈਰੇਟਿਵ ਹੈ ਜਿਹੜਾ ਸਟੇਟ ਵੱਲੋਂ ਪ੍ਰੋਪੇਗੇਟ ਕੀਤਾ ਗਿਆ, ਪ੍ਰਮੋਟ ਕੀਤਾ ਗਿਆ। ਇੱਕ ਪਾਰਟ ਇਹ ਹੈ। ਦੂਜਾ ਪਾਰਟ ਤੁਸੀਂ ਡਾਇਸਪੋਰਾ ਦੇ ਹਵਾਲੇ ਨਾਲ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ, ਸੋ ਉਸ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ। ਸੋ ਇੱਥੇ ਜਿਹੜਾ ਇਸ ਨੈਰੇਟਿਵ ਦਾ ਇੰਪੈਕਟ ਆ ਬਾਹਰਲੇ ਪੋਲੀਟੀਸ਼ੀਅਨਸ ਦੇ ਉੱਪਰ, ਉਹ ਕੀ ਹੈ, ਉਹ ਇੱਕ ਵੱਡਾ ਸਵਾਲ ਹੈ, ਕਿਉਂਕਿ ਉਹਦੇ ਨਾਲ ਅਸੀਂ ਅੱਜ ਕਹਿ ਲਓ ਬਾਹਰਲੀ ਜਿਹੜੀ ਡਾਇਸਪੋਰਾ ਸਿੱਖ ਹੈ ਉਹਦੇ ਸਾਹਮਣੇ ਉਹ ਇੱਕ ਵੱਡਾ ਚੈਲੰਜ ਆ ਵੀ ਉਹ ਉਹਦੇ ਨਾਲ ਕਿਵੇਂ ਡੀਲ ਕਰੇ। ਹੁਣ ਪਹਿਲਾਂ ਉੱਥੇ ਟੈਰਰਿਸਟ ਐਲਾਨਿਆ ਜਾਂਦਾ ਹੈ, ਜ਼ਮੀਨਾਂ ਦੀ ਕੁਰਕੀ ਕੀਤੀ ਜਾਂਦੀ ਹੈ, ਮੀਡੀਆ ਦੇ ਵਿੱਚ ਉਹਨੂੰ ਇੱਕ ਆਤੰਕਵਾਦੀ ਟੈਰਰਿਜ਼ਮ ਪਾਕਿਸਤਾਨ ISI ਦੇ ਨਾਲ ਜੋੜ ਕੇ ਇੱਕ ਕੇਸਿਸ ਪਾਏ ਜਾਂਦੇ ਨੇ ਸੈਡੀਸ਼ਨ ਦੇ ਥੱਲੇ। ਫਿਰ ਉਹੀ ਨੈਰੇਟਿਵ, ਉਹੀ ਫਾਈਲਾਂ ਬਾਹਰਲੇ ਮੁਲਕਾਂ ਦੇ ਵਿੱਚ ਲਿਆ ਕੇ ਇੱਥੇ ਦੇ ਸਿਆਸਤਦਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਕੈਨੇਡਾ ਦੇ ਵਿੱਚ ਹੋਵੇ, UK ਦੇ ਵਿੱਚ ਹੋਵੇ, ਅਮਰੀਕਾ ਦੇ ਵਿੱਚ ਹੋਵੇ। ਉਸੇ ਦੇ ਥੱਲੇ ਫਿਰ ਇੰਟਰਪੋਲ ਦੇ ਰਾਹੀਂ, FBI ਦੇ ਰਾਹੀਂ ਜਾਂ ਅਦਰਵਾਈਜ਼ ਇੱਥੇ ਦੇ ਬਾਹਰਲੇ ਸਿੱਖਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕਰਵਾਈ ਜਾਂਦੀ ਹੈ। ਸੋ ਇਹ ਮਤਲਬ ਉਸੇ ਨੈਰੇਟਿਵ ਦੇ ਥੱਲੇ ਹੀ ਇੱਕ ਸਾਰਾ ਜਿਹੜਾ ਸਿਸਟਮ ਹੈ ਉਹ ਕ੍ਰੀਏਟ ਕੀਤਾ ਜਾਂਦਾ ਹੈ, ਜਿਹੜਾ ਸਾਡੇ ਲਈ ਡਾਇਸਪੋਰਾ ਸਿੱਖਾਂ ਦੇ ਲਈ ਇੱਕ ਵੱਡਾ ਚੈਲੰਜ ਆ। ਕਿਵੇਂ ਦੇਖਦੇ ਹੋ? ਦੇਖੋ, ਜੇ ਮੈਂ ਪਿਛਲੇ ਆਲਮੋਸਟ 3 ਦਹਾਈਆਂ ਦੀ ਗੱਲ ਕਰਾਂ, ਸਿੰਸ 90s ਬੜੀ ਤੇਜ਼ੀ ਨਾਲ ਇੰਡੀਅਨ ਗਵਰਨਮੈਂਟ ਨੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ ਸਾਈਨ ਕੀਤੀਆਂ। ਈਵਨ ਅਮਰੀਕਾ ਨਾਲ 1930-31 ਚ ਬ੍ਰਿਟਿਸ਼ ਰਜੀਮ ਦੇ ਵੇਲੇ ਦੀ ਜਿਹੜੀ ਐਕਸਟ੍ਰਾਡੀਸ਼ਨ ਟ੍ਰੀਟੀ ਸੀ, ਔਰ ਕਿਉਂਕਿ ਉਹਦੇ ਥੱਲੇ ਉਹਦੇ 'ਚ ਕੁਛ ਨਾ ਕੁਛ ਲੂਪ ਹੋਲ ਸਨ, ਟਰਮਸ ਡਿਫਰੈਂਟ ਸੀ, ਸੋ ਇਹਨਾਂ ਨੇ ਬੜੀ ਕਾਹਲੀ ਨਾਲ ਬੜਾ ਪ੍ਰੈਸ਼ਰ ਬਿਲਡ ਕੀਤਾ, ਔਰ ਇਵੈਂਚੁਅਲੀ ਜਿਹੜਾ ਉਹਨਾਂ ਨੇ ਅਮਰੀਕਾ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ, ਕੈਨੇਡਾ ਨਾਲ, ਯੂਰਪ ਦੀਆਂ ਕੰਟਰੀਜ਼, ਔਰ ਈਵਨ ਛੋਟੇ-ਛੋਟੇ ਮੁਲਕ ਮਲੇਸ਼ੀਆ ਵਰਗੇ, ਥਾਈਲੈਂਡ ਵਰਗੇ, ਕਿਉਂਕਿ ਇਹ ਸਿੱਖ ਡਾਇਸਪੋਰਾ ਦੇ ਮਨਾਂ ਦੇ ਵਿੱਚ ਇਹ ਖੌਫ ਪਾਉਣਾ ਚਾਹੁੰਦੇ ਸੀ ਕਿ ਭਾਈ ਅਸੀਂ ਤੁਹਾਨੂੰ ਇੱਥੋਂ ਉੱਥੇ ਵੀ ਲਿਜਾ ਸਕਦੇ ਹਾਂ। ਔਰ ਇਹੀ ਪਾਰਟ ਅਸੀਂ ਹੁਣ ਦੇਖ ਰਹੇ ਹਾਂ ਕਿ ਇਹ ਹੋਰ ਵੀ ਇੰਟੈਂਸ ਕੈਂਪੇਨ ਕੀਤਾ, ਜਿਵੇਂ ਇਹਨਾਂ ਨੇ ਬੋਰਿਸ ਜੌਨਸਨ ਦੀ UK ਦੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਵੇਲੇ ਵੀ, ਔਰ ਉਸ ਤੋਂ ਪਹਿਲਾਂ ਜਿਵੇਂ ਪ੍ਰੀਤੀ ਪਟੇਲ ਜਿਹੜੀ RSS ਸ਼ੋ ਗਰਲ ਹੈ, ਸੈਕਟਰੀ ਹੋਮ ਹੈ, ਉਹਦੇ ਰਾਹੀਂ ਜਿਹੜਾ ਕਾਨੂੰਨ ਲਿਆਂਦਾ ਹੈ ਕਿ ਈਵਨ ਸਿਟੀਜ਼ਨਸ਼ਿਪ ਸਟ੍ਰਿਪ ਵੀ ਕੀਤੀ ਜਾ ਸਕਦੀ ਹੈ ਜੀ, ਉਹ ਉਹਨਾਂ ਦਾ ਇੱਕ ਪਾਰਟ ਬਰਾਬਰ ਜਾਰੀ ਹੈ। ਵਿਦਨ ਮੇਨ ਸਟ੍ਰੀਮ ਕਮਿਊਨਿਟੀ, ਜਿਵੇਂ ਤੁਸੀਂ ਕਿਹਾ ਵੀ ਇੱਕ ਤਬਕਾ ਸਾਡਾ ਅੱਜ ਵੀ ਉਸ ਨੈਰੇਟਿਵ ਦਾ ਅਸਰ ਕਬੂਲਦਾ ਹੈ ਕਿ ਜੀ ਉਹ ਹਥਿਆਰ ਅੰਦਰ ਲੈ ਕੇ ਸੰਤ ਭਿੰਡਰਾਂ ਵਾਲੇ ਨਾ ਹੁੰਦੇ, ਫਿਰ ਹਮਲਾ ਨਾ ਹੁੰਦਾ। ਉਹ ਹਮੇਸ਼ਾ ਹੀ ਜਦੋਂ ਅਸੀਂ ਪ੍ਰੋਪੇਗੈਂਡੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਝੂਠ ਰਿਪੀਟਡਲੀ ਬੋਲਿਆ ਜਾਂਦਾ ਹੈ ਜੀ, ਜੇ ਐਕਸੈਸ ਉਹਨਾਂ ਨੇ ਜਿਹੜਾ ਉਹਨਾਂ ਦਾ 300-400 ਵੱਡਾ ਚੈਨਲ ਹੈ, 800 ਦੇ ਕਰੀਬ ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਸੋਸ਼ਲ ਮੀਡੀਆ 'ਤੇ ਉਹਨਾਂ ਨੇ ਕਿਵੇਂ ਫੇਸਬੁੱਕ, YouTube ਸਾਰੇ ਉਹਨਾਂ ਦੇ ਉੱਤੇ ਉਹਨਾਂ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ, ਔਰ ਉੱਪਰ ਉਹਨਾਂ ਦੇ ਉੱਤੇ ਹੋਰ ਸਪੇਸ ਦੇ ਲਾਅ ਬਣਾ ਕੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਹੋਇਆ। ਅਸੀਂ ਤਾਂ ਉਹਦੇ ਖੁਦ ਵਿਕਟਮ ਹੈ ਕਿ ਕਿਵੇਂ ਪੇਜ ਬਲੌਕ ਕੀਤੇ ਜਾਂਦੇ ਨੇ। ਜਿਹੜਾ ਕੋਈ ਸਰਕਾਰੀ ਨੈਰੇਟਿਵ ਨੂੰ ਚੈਲੰਜ ਕਰਦਾ ਉਹਦੀ ਫੇਸਬੁੱਕ ਕੁਝ ਹਫ਼ਤਿਆਂ ਲਈ ਸਸਪੈਂਡ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਮਿਲੀਅਨਸ 'ਚ ਅਕਾਊਂਟ ਸੀ।
ਕਿੰਨੇ ਚੈਨਲ ਜਿਹੜੇ ਨੇ ਉਹ ਉਹਨਾਂ ਨੇ ਆਫ ਲਿਸਟ ਕਰ ਦਿੱਤੇ ਨੇ। ਸੋ ਉਹ ਦਬਾਅ ਤਾਂ ਬਣਿਆ ਰਹੇਗਾ। ਪਰ ਮੈਂ ਇਹ ਸਮਝਦਾ ਹਾਂ ਅੱਜ ਹੀ ਡਾਕਟਰ ਚੀਮਾ ਨਾਲ ਵੀ ਯੂਕੇ 'ਚ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਡਾ ਸਭ ਤੋਂ ਪਾਵਰਫੁਲ ਜੇ ਹਥਿਆਰ ਹੈ ਤੇ ਉਹ ਹੈ ਸੱਚ, ਗੁਰੂ ਦੇ ਉੱਤੇ ਸਾਡਾ ਭਰੋਸਾ। ਸੋ ਮੈਂ ਸਮਝਦਾ ਹਾਂ ਕਿ ਅਸੀਂ ਇਸ ਪੀਰੀਅਡ 'ਚ ਇੰਨੀਆਂ ਔਡਸ ਦੇ ਬਾਵਜੂਦ, ਜੇ ਇਹਨਾਂ 4 ਦਹਾਈਆਂ 'ਚ ਡਾਇਸਪੋਰਾ ਸਿੱਖ ਗੇਮ ਚੇਂਜਰ ਹੋਏ ਨੇ। ਅਸੀਂ ਜੇ ਗੱਲ ਕਰੀਏ ਕਿ ਇਹਨਾਂ ਨੇ ਕਨੈਟੀਕਟ ਦੇ ਹਵਾਲੇ ਨਾਲ ਗੱਲ ਹੋਈ, ਪਿਛਲੇ ਕੱਲ ਵਾਸ਼ਿੰਗਟਨ ਪੋਸਟ ਨੇ ਜਿਹੜੀ ਇੱਕ ਸਟੋਰੀ ਕੀਤੀ ਜਿਹਦੇ 'ਚ ਕਿ ਇਹ ਹੈ ਕਿ ਜੀ ਜਿਹੜੀ ਖਾਸ ਤੌਰ ਤੇ ਅਮਰੀਕਨ ਆਈਲੈਂਡਰ ਨੇ ਉਹਨਾਂ ਦੀ ਹਿਸਟਰੀ ਕਿਉਂ ਨਹੀਂ ਪੜ੍ਹਾਈ ਜਾ ਰਹੀ, ਔਰ ਉਹਦੇ 'ਚ ਸਪੈਸੀਫਿਕਲੀ ਕਨੈਟੀਕਟ ਦਾ ਜ਼ਿਕਰ ਕਰਦੇ ਹਾਂ। ਸਵਰਨਜੀਤ ਸਿੰਘ ਹੋਰਾਂ ਦੀ ਪਿਕਚਰ ਦੇ ਨਾਲ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਜਿਹੜੀ ਕਿ ਲਾਇਬ੍ਰੇਰੀ ਦੇ ਵਿੱਚ ਲਾਈ ਗਈ ਸੀ, ਔਰ ਉਸੇ ਹੀ ਵਾਸ਼ਿੰਗਟਨ ਪੋਸਟ ਦੀ ਸਟੋਰੀ 'ਚ ਹੈ ਕਿ ਜੀ ਇੰਡੀਅਨ ਗਵਰਨਮੈਂਟ ਨੇ ਕਾਊਂਟਰ ਪ੍ਰੋਪੇਗੈਂਡਾ ਕਰਕੇ ਉਹਨੂੰ ਉੱਥੋਂ ਲਵਾਇਆ, ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੀ ਉਹ ਜਿਹੜੀ ਫੋਟੋ ਔਰ ਦੂਜਾ ਉਹ ਸਿੱਖ ਆਰਟ ਗੈਲਰੀ ਦੇ ਵਿੱਚ ਐਸਟੈਬਲਿਸ਼ ਕਰ ਦਿੱਤੀ ਗਈ। ਸੋ ਮੈਂ ਇਹ ਸਮਝਦਾ ਹੁਣ ਵਾਸ਼ਿੰਗਟਨ ਪੋਸਟ ਦੁਨੀਆ ਦੇ ਪ੍ਰੋਮੀਨੈਂਟ ਜਿਹੜੇ ਓਪੀਨੀਅਨ ਮੇਕਰ ਮੀਡੀਆ ਨੇ ਉਹਨਾਂ 'ਚ ਨੇ। ਸੋ ਜੇ ਹੁਣ ਉਹਨਾਂ ਰਾਹੀਂ ਸਾਡੀ ਗੱਲ ਜਾ ਰਹੀ ਹੈ ਕਿ ਵੀ ਅਮਰੀਕਨ ਇਨਫਲੂਐਂਸ ਇੰਨਾ ਹੈ ਕਿ ਜੇ ਕਨੈਟੀਕਟ ਇੱਕ ਛੋਟੀ ਜਿਹੀ ਸਟੇਟ ਦੇ ਇੱਕ ਛੋਟੇ ਜਿਹੇ ਨੌਰਵਿਚ ਸ਼ਹਿਰ ਦੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਦੀ ਪਿਕਚਰ ਲੱਗਦੀ ਹੈ ਤੇ ਇੰਡੀਅਨ ਗਵਰਨਮੈਂਟ ਉੱਥੇ ਪੂਰੀ ਇੱਕ ਤਾਂ ਇੰਟਰਫੇਰੈਂਸ ਹੈ, ਪਰ ਉਹ ਫਿਰ ਸਿੱਖਾਂ ਦਾ ਰਾਹ ਵੀ ਦੱਸ ਰਹੇ ਨੇ ਕਿ ਭਾਈ ਸਿੱਖ ਨੂੰ ਇਹੀ ਨਹੀਂ ਵੀ ਰੈਜ਼ਿਸਟ ਕਰਦੇ ਨੇ, ਉਹਨਾਂ ਨੇ ਕਿਵੇਂ ਉਸ ਨੂੰ ਬੈਟਰ ਕਰਕੇ ਈਵਨ ਆਰਟ ਗੈਲਰੀ ਬਣਾ ਦਿੱਤੀ ਔਰ ਉਹਦੇ 'ਚ ਉਹਨਾਂ ਨੇ ਉਸ ਤਸਵੀਰ ਦੇ ਨਾਲ ਬਾਕੀ ਵੀ ਜੋ ਜ਼ੁਲਮਾਂ ਦੀ ਕਹਾਣੀ ਹੈ ਉਹ ਬਿਆਨੀ ਹੈ। ਸੋ ਇਹ ਵਾਸ਼ਿੰਗਟਨ ਪੋਸਟ ਕਰੰਟ ਅੱਜ ਦੀ ਐਡੀਸ਼ਨ 'ਚ ਉਹ ਸਾਰੇ ਦੇਖ ਸਕਦੇ ਨੇ। ਸੋ ਮੈਂ ਸਮਝਦਾ ਵੀ ਇਹ ਸਾਡੀ ਠੀਕ ਹੈ, ਜਿਹੜੀ ਲੜਾਈ ਹੈ ਇਹ ਲੰਬੀ ਹੋ ਸਕਦੀ ਹੈ, ਦੁਸ਼ਮਣ ਪਾਵਰਫੁਲ ਹੈ, ਰਿਸੋਰਸਫੁਲ ਹੈ। ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹ ਗੱਲ ਕਰ ਰਹੇ ਸੀ ਕਿ ਦੇਖੋ ਯੂਕਰੇਨੀਅਨ ਲੋਕਾਂ ਨੇ ਕਿਵੇਂ ਆਪਣਾ ਨੈਰੇਟਿਵ ਦੁਨੀਆ ਦੇ ਸਾਹਮਣੇ ਰੱਖਿਆ ਕਿ ਆਲਮੋਸਟ ਰਸ਼ੀਆ ਦੇ ਬਰਾਬਰ ਆ ਗਿਆ। ਤੇ ਮੈਂ ਉਹਨਾਂ ਨੂੰ ਕਿਹਾ ਜੀ ਆਲਮੋਸਟ $40 ਬਿਲੀਅਨ ਦਾ ਪੈਕੇਜ ਤਾਂ ਇਕੱਲਾ ਅਮਰੀਕਾ ਨੇ ਦਿੱਤਾ ਹੈ ਯੂਕਰੇਨ ਨੂੰ ਹੁਣ, ਔਰ G7 ਕੰਟਰੀਜ਼ ਨੇ ਵੀ ਅੱਜ $12-13 ਬਿਲੀਅਨ ਦਾ ਦਿੱਤਾ ਹੈ ਕਿ ਵੀ ਅਸੀਂ ਤਾਂ ਜਿਵੇਂ ਨੰਗੇ ਤਾੜ ਲੜਨ ਵਾਲੀ ਗੱਲ ਹੈ, ਪਰ ਸਾਡਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਉਹ ਫੇਥ ਹੈ, ਉਹ ਟਰੂਥ ਹੈ, ਔਰ ਅਲਟੀਮੇਟਲੀ ਅਸੀਂ ਜਿੱਤਾਂਗੇ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਭਵਿੱਖ ਦੇ ਮੈਪ ਦੇ ਵਿੱਚ ਇੱਕ ਹਕੀਕਤ ਬਣਨ ਵਾਲਾ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਇਸ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ।